अस्सलामुअलैकुम सत श्री अकाल पंजाबी प्रचार टीवी ਦੇ ਨਾਲ ਮੈਂ ਇਰਫਾਨ ਸਮੋਰ ਅਸੀਂ ਅੱਜ ਇੱਕ ਵਾਰ ਫਿਰ ਕਰਤਾਰਪੁਰ ਸਾਹਿਬ ਆਏ ਹਾਂ ਔਰ ਸਿੱਖ ਯਾਤਰੀਆਂ ਨਾਲ ਜਿਹੜੇ ਚੜ੍ਹਦੇ ਪੰਜਾਬ ਤੋਂ ਆ ਰਹੇ ਨੇ ਗੱਲਬਾਤ ਕਰ ਰਹੇ ਹਾਂ। ਇਸ ਟਾਈਮ ਮੇਰੇ ਨਾਲ ਇੱਕ ਛੋਟੀ ਜੀ ਖੂਬਸੂਰਤ ਜੀ ਫੈਮਿਲੀ ਬੈਠੀ ਹੈ, ਮਾਤਾ ਜੀ ਨੇ ਔਰ ਉਹਨਾਂ ਦੇ ਬੇਟਾ ਜੀ ਨੇ। ਇਹਨਾਂ ਨਾਲ ਗੱਲਬਾਤ ਕਰਨੇ ਆ। ਸਤਿ श्री अकाल जी। वालेकुम अस्सलाम। माता जी पाकिस्तान च वैलकम कहने ਤੁਹਾਨੂੰ ਕਿੱਦਾਂ ਦਾ ਲੱਗਾ? बहुत ही अच्छा लग्या सानू इधर आके एक रोमांच जिहा मतलब हो रहा है। बहुत एक एवें लगता है कि अपने साडे जिहड़े वड्डियां पुरखां दीयां जड़ां ने उन्हां नूं असीं छू रहे हैं। बड़ा अच्छा लग रहा है सानू लोगों नूं। बहुत ही मतलब आनंद माण रहे हैं करतारपुर अपने नाले अपने गुरु साहब दी छो प्राप्त जगह ते आके सानू बहुत ही आनंद असीं माण रहे हैं इत्थे। और बेटा है? हाँ जी, ये मेरा बेटा है। की नाम है भाजी आप? मेरा नाम जी चंदीप सिंह। चंदीप सिंह। अच्छा, कित्थों आना होया? दिल्ली तो जी। अच्छा, ते माँ जी बेटा एक ही है? नहीं, मेरे दो बेटे हैं, एक बेटी है। दूजे नहीं लिया? हाँ जी, छोटा बेटा एक्चुअली मेरा लंदन च हैगा। अच्छा। हाँ जी, ते बेटी मेरी मैरिड है, वड्डे बेटे नाल आई हुई है मैं। अच्छा, वड्डा बेटा की करदा है? इंजीनियर हैगा। अच्छा। हाँ जी, सॉफ्टवेयर इंजीनियर है। ਤੇ ਭਾਜੀ ਤੁਹਾਡਾ ਬਾਹਰ ਜਾਣ ਦਾ ਪਲਾਨ ਨਹੀਂ ਹੈ? हाँ जी हैगा, देखते हैं हुण ऑफिस वालों जाते रहने ऑफिस जिथे ਅੱਛਾ, ਤੇ ਚੜ੍ਹਦੇ ਪੰਜਾਬ ਦੇ ਯੰਗਸਟਰਸ ਜਿਹੜੇ ਨੇ ਬਹੁਤ ਡਰਦੇ ਨੇ। ਉੱਥੇ ਕੋਈ ਰੂਮਰਸ ਦੇ ਚੱਲ ਰਹੇ ਨੇ ਕਿ ਅਗਰ ਇੱਥੇ ਆਓਗੇ ਤੇ ਫਿਰ ਉਹ ਵੀਜ਼ੇ ਤੇ ਕੋਈ ਸਟੈਂਪ ਲੱਗ ਜਾਊਗਾ, ਫਿਰ ਤੁਸੀਂ ਅਬਰੋਡ ਨਹੀਂ ਜਾ ਸਕਦੇ। ਤੇ ਇਹ ਕਿੱਦਾਂ ਦੀ ਗੱਲ ਹੈ, ਜ਼ਰਾ ਇਹ ਤੇ ਦੱਸੋ। ਇਹਦੇ ਵਿੱਚ ਵੈਸੇ ਕੋਈ ਇਦਾਂ ਦਾ ਕੋਈ ਰੂਲ ਨਹੀਂ ਹੈ। ਕੋਈ ਇਦਾਂ ਦੇ ਕੋਈ ਰੂਲਸ ਹੋਣ ਕਿ ਜੀ ਇੱਕ ਵਾਰੀ ਪਾਕਿਸਤਾਨ ਦੀ ਵੀਜ਼ਾ ਦੀ ਸਟੈਂਪ ਲੱਗ ਗਈ ਤੇ ਆ ਨਹੀਂ ਸਕਦੇ। ਇਦਾਂ ਦੇ ਰਿਊਮਰਸ ਜ਼ਰੂਰ ਹੈਗੇ ਆ ਤੇ ਲੋਕੀ ਥੋੜਾ ਬਚਦੇ ਵੀ ਹੈ। ਲੇਕਿਨ ਫਿਲਹਾਲ ਐਟਲੀਸਟ ਕਰਤਾਰਪੁਰ ਕੋਰੀਡੋਰ ਤੋਂ ਇਹ ਮਤਲਬ ਲੋਕਾਂ ਦਾ ਬਹੁਤ ਇੱਕ ਡਾਊਟ ਕਲੀਅਰ ਹੁੰਦਾ ਹੈ ਕਿ ਐਟਲੀਸਟ ਲੋਕਾਂ ਦਾ ਕਲਚਰ ਮੇਲ ਜੋਲ ਇੱਥੇ ਨਾਰਮਲ ਹੀ ਹੈ, ਸਾਡੇ ਵਰਗਾ ਹੀ ਹੈ। ਮੈਂ ਤੇ ਉੱਥੋਂ ਵੀ ਪੈਦਲ ਹੀ ਆਇਆ ਤੇ ਬਾਰਡਰ ਤੋਂ ਤੇ ਜ਼ਿਆਦਾ 4 ਕਿਲੋਮੀਟਰ ਸੀਗਾ। ਸਭ ਕੁਝ ਹਵਾ ਪਾਣੀ ਖੇਤ ਸਭ ਇੱਕੋ ਹੀ ਵਰਗੇ ਲੱਗਦੇ ਆ ਤੇ ਬਹੁਤ ਅੱਛਾ ਲੱਗਦਾ ਹੈ। ਕੌਨਫੀਡੈਂਸ ਆਉਂਦਾ ਇਹਨਾਂ ਚੀਜ਼ਾਂ ਦੇ ਨਾਲ। ਤੇ ਮਾਤਾ ਜੀ ਜਦੋਂ ਹਿੰਦੁਸਤਾਨ ਦੇ ਬਾਰਡਰ ਤੋਂ ਤੁਸੀਂ ਕ੍ਰਾਸ ਕੀਤਾ, ਪਾਕਿਸਤਾਨ ਬਾਰਡਰ ਕ੍ਰਾਸ ਕੀਤਾ, ਕਿੱਦਾਂ ਦਾ ਲੱਗਾ? बहुत अच्छा लग्या। बिल्कुल भी फर्क नहीं लग्या कि असी इंडिया च है या पाकिस्तान। मतलब इस तरह लगे इस तरह अपनी ही धरती ते है, कोई फर्क नहीं सानू लग्या बिल्कुल भी। ਬਾਰਡਰ ਕਿੱਦਾਂ ਪੈਦਲ ਕ੍ਰਾਸ ਕੀਤਾ? हाँ जी, पैदल ही क्रॉस किया ਆਪਾਂ। बल्कि इस लोग कॉरीडोर तक इस लोग पैदल ही आए हैं। मतलब सानू किहा गया सी बस से जाओ, पर ਅਸੀਂ ਪੂਰਾ ਆਨੰਦ ਮਾਣਦੇ ਹੋਏ ਆਣਾ ਚਾਹੁੰਦੇ ਸੀਗੇ ਤੇ ਅਸੀਂ ਪੂਰਾ ਦੇਖਦੇ ਹੋਏ ਖੂਬ ਅੱਛੇ ਤਰੀਕੇ ਨਾਲ ਖੂਬ ਆਨੰਦ ਮਾਣਦੇ ਹੋਏ ਆਏ ਹਾਂ। ਸਾਨੂੰ ਬਹੁਤ ਅੱਛਾ ਲੱਗਿਆ ਹੈ। ਵਾਹ, ਜਦੋਂ ਲਾਈਨ ਕ੍ਰਾਸ ਕੀਤੀ ਹਾਂਜੀ, ਤੇ ਐਵੇਂ ਨਾਰਮਲੀ ਜੰਜ ਘਰ 'ਚ ਟੁਰ ਰਹੇ ਆ ਜਾਂ ਕਿਤੇ ਸੜਕ ਤੇ ਜਾ ਰਹੇ ਆ, ਇਦਾਂ ਹੀ ਆ ਗਿਆ ਜਾਂ ਕੋਈ ਖਾਸ ਫੀਲਿੰਗ ਸੀ? ਸ਼ੇਅਰ ਕਰੋ ਜ਼ਰਾ। ਫੀਲਿੰਗਸ मतलब बहुत अच्छा लग रहा सी। एक ਹੁਣ ਮੈਂ ਇਸ ਨੂੰ ਵਰਡਸ ਵਿੱਚ ਨਹੀਂ ਬਿਆਨ ਕਰ ਸਕਦੀ, ਲੇਕਿਨ ਬਹੁਤ ਹੀ ਅੱਛਾ ਲੱਗ ਰਿਹਾ ਸੀਗਾ। ਬਹੁਤ ਇੱਕ ਮਤਲਬ ਰੋਮਾਂਚ ਐਕਸਾਈਟਮੈਂਟ ਹੈਗਾ ਸੀਗਾ। ਐਗਜ਼ੈਕਟਲੀ ਬਹੁਤ ਐਕਸਾਈਟਮੈਂਟ ਹੈਗਾ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਜਾ ਰਹੇ ਹਾਂ, ਗੁਰੂ ਦੀ ਧਰਤੀ 'ਤੇ ਜਾ ਰਹੇ ਹਾਂ, ਜਿੱਥੇ ਗੁਰੂ ਜੀ ਨੇ ਆਪ ਚਰਨ ਪਾਇਆ, ਆਪ ਖੇਤੀ ਕੀਤੀ ਹੈ ਆਪ। ਅਤੇ ਇਸ ਚੀਜ਼ ਸਾਨੂੰ ਬਹੁਤ ਹੀ ਅੱਛਾ ਲੱਗ ਰਿਹਾ ਸੀ। ਇੱਕ ਐਕਸਾਈਟਮੈਂਟ ਹੋ ਰਿਹਾ ਸੀ ਕਿ ਅਸੀਂ ਉਸ ਜਗ੍ਹਾ 'ਤੇ ਜਾ ਰਹੇ ਹਾਂ। ਤੇ ਕਿਹੜੀ ਜਗ੍ਹਾ ਤੋਂ ਆਏ, ਕਿਹੜੇ ਇਲਾਕੇ ਤੋਂ? ਦਿੱਲੀ ਤੋਂ ਆਏ ਹਾਂ, ਦਵਾਰਕਾ ਤੋਂ। ਅੱਛਾ, ਦਿੱਲੀ ਤੋਂ ਆਏ ਹੋ? ਹਾਂਜੀ। ਫਸਟ ਟਾਈਮ ਆਉਣ ਹੋਇਆ? ਹਾਂਜੀ, ਬਿਲਕੁਲ। ਤੇ ਦਿੱਲੀ ਤੋਂ ਡਾਇਰੈਕਟ ਆ ਰਹੇ ਹੋ ਜਾਂ ਰਸਤੇ 'ਚ ਕਿਤੇ ਹੋਰ ਸਟੇ ਕੀਤਾ? ਨਹੀਂ, ਪਹਿਲੇ ਅਸੀਂ ਲੋਕ ਬਾਈ ਟ੍ਰੇਨ ਆਏ ਸੀਗੇ। ਫਿਰ ਉਸ ਤੋਂ ਬਾਅਦ ਅਸੀਂ ਲੋਕਾਂ ਨੇ ਮਤਲਬ ਅੰਮ੍ਰਿਤਸਰ ਤੱਕ ਟ੍ਰੇਨ ਹੈ। ਫਿਰ ਉਸ ਤੋਂ ਬਾਅਦ ਅੱਗੋਂ ਡੇਰਾ ਬਾਬਾ ਨਾਨਕ ਆਏ ਹਾਂ ਬਾਈ ਬੱਸ। ਫਿਰ ਉਸ ਤੋਂ ਬਾਅਦ ਅਸੀਂ ਲੋਕ ਇੱਧਰ ਮਤਲਬ ਜੋ ਫਾਰਮੈਲਿਟੀਜ਼ ਨੇ ਪੂਰੀਆਂ ਕਰਕੇ ਅਸੀਂ ਲੋਕ ਇੱਧਰ ਨੂੰ ਆਏ ਹਾਂ। ਅੱਛਾ, ਪਹਿਲਾਂ ਟ੍ਰੇਨ ਤੇ ਫਿਰ ਅੱਗੋਂ ਬੱਸ ਤੇ ਫਿਰ ਇੱਥੇ ਆਏ। ਠੀਕ। ਤੇ ਇਹ ਸਾਰਾ ਕਿੰਨੇ ਕੁ ਘੰਟੇ ਲੱਗ ਗਏ? ਆਪਾਂ ਚੱਲੇ ਸੀਗੇ ਉਧਰੋਂ ਸਵੇਰੇ 9:30 ਚੱਲੇ ਸੀਗੇ ਤੇ ਸਾਨੂੰ ਆਉਂਦਿਆਂ ਟਾਈਮ ਲੱਗ ਗਿਆ ਸੀ। ਅਸੀਂ ਦਿੱਲੀ ਅਤੇ ਡੇਰਾ ਬਾਬਾ ਨਾਨਕ ਤੱਕ ਆਉਂਦਿਆਂ ਸਾਨੂੰ ਸ਼ਾਮ ਹੋ ਗਈ ਸੀਗੀ, 6-7 ਵੱਜ ਗਏ ਸੀਗੇ। ਫਿਰ ਅਸੀਂ ਰਾਤ ਨੂੰ ਸਟੇ ਕੀਤਾ ਡੇਰਾ ਬਾਬਾ ਨਾਨਕ। ਅਸੀਂ ਕੱਲ੍ਹ ਹੀ ਆ ਗਏ ਸੀਗੇ ਅਤੇ ਫਿਰ ਅੱਜ ਸਵੇਰੇ ਡੇਰਾ ਬਾਬਾ ਨਾਨਕ ਤੋਂ ਅਸੀਂ ਇੱਧਰ ਪਾਕਿਸਤਾਨ ਨੂੰ ਐਂਟਰ ਕੀਤਾ। ਅੱਛਾ, ਉੱਥੇ ਵੀ ਸਟੇ ਕਰਦੇ ਨੇ ਲੋਕੀ? ਉੱਥੇ ਕੀ ਸਿਸਟਮ ਹੈ ਉੱਥੇ ਸਟੇ ਦਾ ਵਗੈਰਾ ਦਾ? ਹੋਟਲਸ ਵਗੈਰਾ ਬਣੇ ਨੇ, ਕੋਈ ਮੁਸਾਫਰਖਾਨਾ ਬਣਿਆ, ਕੀ ਸਿਸਟਮ ਹੈ? ਨਹੀਂ, ਅਸੀਂ ਗੁਰਦੁਆਰੇ ਵਿੱਚ ਸਟੇ ਕੀਤਾ ਸੀ। ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਔਰ ਉੱਥੇ ਕਾਫੀ ਅੱਛੇ ਅਰੇਂਜਮੈਂਟਸ ਹੈਗੇ ਆ ਅਤੇ ਉੱਥੇ ਪੂਰਾ ਰਹਿਣ ਦਾ ਪੂਰਾ ਅਰੇਂਜਮੈਂਟ ਹੈਗਾ। ਉਸ ਲੋਕ ਉੱਥੇ ਰਾਤ ਭਰ ਰੁਕੇ ਆ, ਲੰਗਰ ਛਕਿਆ। ਮਤਲਬ ਪੂਰਾ ਜਿਸ ਤਰ੍ਹਾਂ ਸਿੱਖ ਗੁਰਦੁਆਰਿਆਂ 'ਚ ਹੁੰਦਾ ਹੈ ਹਮੇਸ਼ਾ ਕਿ ਸ਼ਰਧਾਲੂਆਂ ਦਾ ਮਤਲਬ ਜਿਸ ਤਰ੍ਹਾਂ ਕਹਿੰਦੇ ਸਿੱਖ ਧਰਮ ਦੀ ਹੈਗੀ ਕਿ ਗੁਰਦੁਆਰੇ ਵਿੱਚ ਆ ਕੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਮਤਲਬ ਯਾਤਰੀਆਂ ਨੂੰ ਖਾਣ ਦਾ, ਪਾਣ ਦਾ, ਰਹਿਣ ਦਾ, ਖਾਣ ਦਾ, ਪੀਣ ਦਾ ਕਿਸੇ
ਕਿਸੇ ਚੀਜ਼ ਦੀ ਪ੍ਰੋਬਲਮਸ ਨਹੀਂ ਹੁੰਦੀਆਂ। ਉਸ ਤਰ੍ਹਾਂ ਹੀ ਉੱਥੇ ਵੀ ਅਸੀਂ ਡੇਰਾ ਬਾਬਾ ਨਾਨਕ ਰਹੇ ਹਾਂ, ਸਾਰੀ ਰਾਤ ਰੁਕੇ ਹਾਂ, ਫਿਰ ਸਵੇਰੇ ਅਸੀਂ ਉੱਧਰੋਂ ਚੱਲੇ ਹਾਂ। ਅੱਛਾ, ਤੇ ਇੱਥੇ ਵੀ ਉਦਾਂ ਦੀ ਅਰੇਂਜਮੈਂਟਸ ਆ ਜਾਂ ਇੱਥੇ ਕੋਈ ਕਮੀ ਹੈ? ਨਹੀਂ, ਕਮੀ ਦੀ ਤਾਂ ਕੋਈ ਸਵਾਲ ਹੀ ਨਹੀਂ। ਸਾਨੂੰ ਇੱਥੇ ਬਹੁਤ ਅੱਛਾ ਲੱਗਿਆ। ਅਸੀਂ ਮਤਲਬ ਇੱਧਰ ਦੇਖਿਆ, ਬਲਕਿ ਇੱਥੇ ਅਸੀਂ ਪੜ੍ਹਿਆ ਵੀ ਕਿ ਨਵੰਬਰ 2018 ਵਿੱਚ ਮਤਲਬ ਬ੍ਰੇਕਿੰਗ ਸਟੋਨ ਸੈਰੇਮਨੀ ਹੋਈ ਸੀ। ਉਸ ਤੋਂ ਬਾਅਦ 2019 ਵਿੱਚ ਇਨੋਗ੍ਰੇਸ਼ਨ ਵੀ ਹੋ ਗਿਆ, ਔਰ ਬੜਾ ਹੈਰਾਨਗੀ ਹੋਈ ਕਿ ਇੰਨੀ ਸਪੀਡ ਨਾਲ ਇੰਨਾ ਅੱਛਾ ਮਤਲਬ ਇਸ ਦਾ ਡਿਵੈਲਪਮੈਂਟ ਕੀਤਾ ਗਿਆ। ਔਰ ਇੱਥੇ ਦੇ ਡਿਵੈਲਪਮੈਂਟਸ ਬਹੁਤ ਹੀ ਅੱਛੇ, ਬਹੁਤ ਅਰੇਂਜਮੈਂਟਸ ਬਹੁਤ ਵਧੀਆ ਨੇ, ਬਹੁਤ ਸਾਨੂੰ ਅੱਛਾ ਲੱਗਿਆ ਇੱਥੇ। ਅੱਛਾ, ਸੋਚਿਆ ਸੀ ਕਿ ਇੰਨੀ ਜਲਦੀ ਜਿਹੜਾ ਇਹ ਸਾਰਾ ਬਿਲਡ ਹੋ ਜਾਏਗਾ? ਇਹੀ ਚੀਜ਼ ਦੇਖ ਕੇ ਸਾਨੂੰ ਹੈਰਾਨੀ ਹੋ ਰਹੀ ਹੈ ਕਿ ਮਤਲਬ ਇੰਨੀ ਜਲਦੀ ਔਰ ਇੰਨਾ ਅੱਛਾ, ਇੰਨੇ ਅੱਛੇ ਤਰੀਕੇ ਨਾਲ ਸਭ ਕੁਝ ਹੋਇਆ ਵੇ, ਔਰ ਇੰਨੀ ਸਪੀਡ ਨਾਲ ਹੋਇਆ, ਜੋ ਕਿ ਮਤਲਬ ਇੱਕ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇੰਨੀ ਜਲਦੀ ਹੋ ਜਾਏਗਾ, ਬਟ ਹੋ ਗਿਆ। ਔਰ ਸਾਡੇ ਵਾਸਤੇ ਇੱਕ ਬਹੁਤ ਹੀ ਅੱਛੀ, ਸਾਨੂੰ ਇੱਕ ਐਵੇਂ ਲੱਗਦਾ ਨਿਆਮਤ ਮਿਲ ਗਈ ਸਾਨੂੰ। ਇੱਥੇ ਦੀ ਤੇ ਜਿਹੜੀ ਡਿਵੈਲਪਮੈਂਟਸ ਨੇ, ਮੇਰੇ ਖਿਆਲ ਤੇ ਇੱਥੇ ਪਾਕਿਸਤਾਨ ਸਰਕਾਰ ਨੇ ਹੀ ਕੀਤਾ ਹੈ, ਪਾਕਿਸਤਾਨ ਗਵਰਨਮੈਂਟ ਦਾ ਥਰੂ ਹੀ ਹੋਇਆ ਵੇ, ਤੇ ਇੱਥੇ ਦਾ ਕ੍ਰੈਡਿਟ ਤਾਂ ਨੈਚੁਰਲੀ ਉਹਨਾਂ ਨੂੰ ਹੀ ਜਾਣਾ ਚਾਹੀਦਾ, ਉਹਨਾਂ ਨੂੰ ਹੀ ਦੇਵਾਂਗੇ। ਇਹ ਡੈਫੀਨੇਟਲੀ ਜਾਣਾ ਚਾਹੀਦਾ ਹੈ ਪਾਕਿਸਤਾਨੀ ਆਵਾਮ ਨੂੰ। ਇਹ ਇਨੀਸ਼ੀਏਟਿਵ ਲਿਆ ਹੈ, ਇੰਨਾ ਅਰੇਂਜਮੈਂਟਸ ਕੀਤੇ, ਇੰਨੀ ਡਿਵੈਲਪਮੈਂਟ ਹੋਈ, ਲੇਕਿਨ ਉਧਰੋਂ ਜਿਹੜੇ ਕੋਈ ਮਤਲਬ ਖਾਸ ਡਿਮਾਂਡ ਹੈ ਸੀ ਉੱਥੋਂ ਦੇ ਲੋਕਾਂ ਦੀ, ਜਾਂ ਸਰਕਾਰਾਂ ਨੇ ਆਪਣੇ ਤੌਰ ਤੇ ਕੀਤਾ ਵਾ? ਇਸ ਬਾਰੇ ਮੈਂ ਜ਼ਿਆਦਾ ਨੌਲੇਜ ਤੇ ਨਹੀਂ ਹੈਗੀ, ਮੈਨੂੰ ਪੋਲੀਟਿਕਸ ਵਿੱਚ ਮੈਂ ਨਹੀਂ ਇੰਨਾ ਇੰਟਰਸਟ ਰੱਖਦੀ, ਬਟ ਉਹਨਾਂ ਨੇ ਵੀ ਕਾਫੀ ਅੱਗੇ ਵੱਧ ਕੇ ਇਸ ਚੀਜ਼ ਨੂੰ ਸੁਣਿਆ। ਨਹੀਂ, ਪੋਲੀਟਿਕਸ ਤੋਂ ਹਟ ਕੇ ਗੱਲ ਕਰ ਰਿਹਾ ਵਾਂ, ਵੈਸੇ ਲੋਕਾਂ ਦੀ ਹੁੰਦੀ ਹੈ ਨਾ ਕਿ ਉੱਥੋਂ ਆਉਂਦੇ ਨੇ, ਦੂਰਬੀਨ ਨਾਲ ਵੇਖਦੇ ਨੇ, ਤੇ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਕੋਈ ਡਿਮਾਂਡ ਕੀਤੀ ਹੋਏ ਆਪਣੀ ਸਰਕਾਰਾਂ ਤੋਂ ਜਾਂ ਕਿਸੇ ਤੋਂ, ਜਾਂ ਖੋਲ ਦਵੋ, ਜਾਂ ਐਸੀਆਂ ਗੱਲਾਂ ਚੱਲਦੀਆਂ ਹੋਣ ਘਰਾਂ 'ਚ ਬਹਿ ਕੇ, ਔਰਤਾਂ ਹੀ ਕਰਦੀਆਂ ਹੋਣ ਕਿ ਕਦੇ ਇੱਥੋਂ ਖੁੱਲ ਜਾਏ ਲਾਂਘਾ ਤੇ ਬੜਾ ਆਸਾਨ ਹੋ ਜਾਏ? ਉਹ ਤੇ ਸਾਡੀਆਂ ਅਰਦਾਸਾਂ ਵਿੱਚ ਹੀ ਸ਼ਾਮਿਲ ਹੈਗਾ ਸੀ ਕਿ ਖੁੱਲ ਜਾਏ, ਔਰ ਅੱਗੋਂ ਵੀ ਅਰਦਾਸਾਂ ਹੁੰਦੀਆਂ ਹੀ ਰਹਿੰਦੀਆਂ ਕਿ ਸੱਚੇ ਪਾਤਸ਼ਾਹ ਅੱਗੇ ਵੀ ਇਸ ਤਰ੍ਹਾਂ ਹੀ ਦੋਨਾਂ ਮੁਲਕਾਂ ਵਿੱਚ ਪਿਆਰ, ਪ੍ਰੇਮ, ਭਾਈਚਾਰਾ ਬਣਿਆ ਰਹੇ, ਤੇ ਹੋਰ ਵੀ ਅੱਗੇ ਸਾਡੇ ਜਿਹੜੇ ਅਰਦਾਸਾਂ ਹੈਗੀਆਂ ਕਿ ਹੋਰ ਗੁਰੂ ਧਾਮਾਂ ਨਾਲ ਵੀ ਵਿੱਚ ਸਾਨੂੰ ਜਾਣ ਦਾ ਮੌਕਾ ਮਿਲੇ, ਤੇ ਇਸ ਵਾਸਤੇ ਤੇ ਅਸੀਂ ਲੋਕ ਕਰਦੇ ਹੀ ਰਹਿੰਦੇ ਹਾਂ ਨਾਰਮਲੀ, ਤੇ ਉਮੀਦ ਵੀ ਇਹੀ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਸਭ ਕੁਝ ਹੋ ਜਾਏ, ਸਭ ਕੁਝ ਪਹਿਲੇ ਵਰਗਾ ਇੱਕਮਿਕ ਹੋ ਜਾਈਏ, ਤੇ ਬਹੁਤ ਵਧੀਆ ਗੱਲ ਹੈ। ਅੱਛਾ, ਇੱਕ ਇੰਪੋਸੀਬਲ ਜੀ ਚੀਜ਼ ਪੋਸੀਬਲ ਹੋ ਗਈ ਅਚਾਨਕ, ਇੱਕ ਸਰਪ੍ਰਾਈਜ਼ਿੰਗਲੀ। ਹਾਂਜੀ, ਤੇ ਅੱਗੇ ਹੋਰ ਕੋਈ ਐਸੀ ਹੈ ਇੱਕ ਇੰਪੋਸੀਬਲ ਜੀ ਕੋਈ ਐਸੀ ਚੀਜ਼ ਜਿਹੜੀ ਮਾਈਂਡ 'ਚ ਕਿ ਕਦੇ ਇਹ ਵੀ ਹੋ ਜਾਏ ਤੇ ਬਹੁਤ ਵਧੀਆ ਹੋ ਜਾਏ? ਬਸ ਉਹੀ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਵੀ ਵਾਹਿਗੁਰੂ ਜੀ ਕਿਰਪਾ ਕਰਨ ਤੇ ਪਹਿਲੇ ਵਰਗਾ ਪਿਆਰ ਤੇ ਭਾਈਚਾਰਾ ਦੋਨਾਂ ਮੁਲਕਾਂ ਵਿੱਚ ਬਣੇ, ਤੇ ਸਭ ਇਸ ਤਰ੍ਹਾਂ ਹੀ ਇੱਕ ਦੂਸਰੇ ਨਾਲ ਆਉਣ ਜਾਣ ਤੇ ਮਿਲਣ, ਤੇ ਗੁਰਦੁਆਰਿਆਂ ਵਿੱਚ ਵੀ ਸਿੱਖ ਗੁਰਦੁਆਰਿਆਂ ਦੇ ਜਿਹੜੇ ਸਾਡੇ ਗੁਰੂਆਂ ਦੀ ਛੋਹ ਪ੍ਰਾਪਤ ਜਿਹੜੇ ਗੁਰਦੁਆਰੇ ਬਣੇ ਆ, ਉਹਨਾਂ ਦੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਮਿਲੇ, ਤੇ ਐਸੀ ਦੀ ਇੱਛਾ ਤਾਂ ਹੈ ਹੀ ਹੈ। ਕੀ ਬਾਤ ਹੈ ਜੀ, ਜ਼ਬਰਦਸਤ। ਮਾਤਾ ਜੀ, ਭਾਜੀ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਜੁਗ ਜੁਗ ਜੀਓ, ਬਾਰ-ਬਾਰ ਆਓ ਔਰ ਯਾਤਰਾ ਕਰੋ ਔਰ ਮੱਥਾ ਟੇਕੋ। ਵਿਊਅਰਸ, ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਇਜਾਜ਼ਤ ਦਿਓ, ਰੱਬ ਰਾਖਾ।